मैपल लीफ की वाइट सिमर बेस्ड HD पट्टी। जब बेस ही ना हो स्ट्रॉन्ग तो सब कुछ होगा रॉन्ग। मैडम वास्ते तो फूड का पता करना मैं करके आया पता। या मेरे अमा अस्सलाम वालेकुम जी। वालेकुम सलाम। हाँ जी, किस तरह केले? केले 120 रुपए दर्जन जी। कितने इंडियन केले हैं? नहीं नहीं, पाकिस्तानी है, इंडियन की इतने दे पाकिस्तान दे भाई। साउथ अफ्रीका के केले है अपने को? नहीं नहीं जी, इन्नी दूर तो वैसे उन्होंने दलिया बन जाना लियाउन लगे। अंगूर किस तरह? अंगूर है 250 ਨੂੰ। चेक कराओ तो जरा। मिठा जी चमन का अंगूर है जी। सेब अपने को? हाँ जी। कनाडा का? नहीं नहीं, तो पाकिस्तान का जी, कैनेडा मतलब ये केड़ा लंडा वा जी, ये फ्रूट आ। हाँ जी, केला सानू चाहिए अच्छा बेहतरीन केला जी। आ वेखो किड्डी किड्डी फली आ, बेहतरीन पक्या होया वा, कोई इनू कोई दवाई नहीं लगी, कोई बिल्कुल जेन्युइन हैगा जनाब। असल दे विच ना मसला है वे मैडम नू जिहड़ी चीज़ पसंद है ना असीं ओह लैके खड़नी है। अच्छा अच्छा, हाँ जी, ज़ाहिर है जी, घर जो बाजी भैन नू चीज़ पसंद आनी है वो ही लैनी है बंदे ने, दूजी चीज़ काहनू लैनी। ते अपने को नाशपाती है? नहीं जी, नाशपाती नहीं जी, वो गर्मियां दा जी फ्रूट होंदे, सर्दियां जड़ियां 2 महीने हो गए। किहड़ियां गल्लां करदे पए हो? जी जी, हर मौसम 'च हर चीज़ मिल जाती है। नहीं नहीं, असी बेमौसमी चीज़ रखी दी नहीं जी, फिर जो गाहक आ के मुड़ी ਉਹਦਾ फायदा कोई नहीं, या लामा होवे कोई फायदा नहीं। ये केले तुसी गिन के देंदे जो या अपना हाँ जी, तोल दर्जन के? के हिसाब ने 120 रुपए दर्जन भाई। रेट का कोई मसला नहीं, वो भावें तुसी 60 रुपए ला लो 70 रुपए ला लो, अच्छा, ਅਸੀਂ ਤੁਹਾਨੂੰ ਪੈਸੇ ਦੇਣੇ ਆ। नहीं नहीं, खराब असी भेजते नहीं, 60-70 वाला खराब माल तक होंदा ही नहीं भाई, सातो ते सुथरा माल होंदा वा। 120 तो 150 ਦੇ ਹੋ ਸਕਦਾ ਵਾ, ਵੱਡੀ ਫਲੀ ਦਾ ਥੱਲੇ ਨਹੀਂ ਆ ਸਕਦਾ। ਮਕਸਦ ਇਹ ਹੈ ਕਿ ਸੌਦਾ ਹੋਣਾ ਚਾਹੀਦਾ ਸਾਡੀ ਮਰਜ਼ੀ ਦਾ, ਪੈਸੇ ਹੋਣੇ ਚਾਹੀਦੇ ਆ ਮੈਡਮ ਦੀ ਮਰਜ਼ੀ ਦੇ। ਜੀ, ਸੌਦਾ ਤੁਹਾਡੀ ਮਰਜ਼ੀ ਦਾ, ਟੇਸਟ ਮੈਡਮ ਦੀ ਮਰਜ਼ੀ ਦਾ, ਰੇਟ ਸਾਡੀ ਮਰਜ਼ੀ ਦਾ ਭਾਈ, ਕਿਉਂਕਿ ਸਾਨੂੰ ਪਤਾ ਸੀ ਮੰਡੀੋਂ ਕਿੰਨੇ ਲੈ, ਕੋਈ 10-20 ਰੁਪਏ ਤਾਂ ਬਚਾਉਣੇ ਆ ਨਾ। ਹੁਣ ਬਿਲਕੁਲ ਤੇ ਨਹੀਂ ਇਹਨਾਂ ਨੂੰ ਇੱਥੇ ਸਾਫ਼ ਸੂਫ ਕਰਕੇ ਤੁਹਾਨੂੰ ਫੜਾ ਦੇਣੇ ਅਸੀਂ। ਮੈਂ ਕੋਈ ਕੇਲਿਆਂ ਦਾ ਰਿਸ਼ਤਾ ਕਰਨ ਨਹੀਂ ਆਇਆ ਜੀ, ਕਿ ਤੁਸੀਂ ਗੱਲ ਕਰਨੀ ਹੈ। ਮਕਸਦ ਇਹ ਹੈ ਕਿ ਜੋ ਮੈਡਮ ਨੂੰ ਫਰੂਟ ਪਸੰਦ ਆ ਅਸੀਂ ਉਹ ਲੈ ਕੇ ਲੈ ਜਾਣਾ ਹੈ। ਤੁਸੀਂ ਫਿਕਰ ਹੀ ਨਾ ਕਰੋ, ਉਹਨੂੰ ਸਾਰਾ ਕੁਝ ਪਸੰਦ ਆ ਜਾਣਾ ਜੀ। ਆ ਵੇਖੋ ਫਰੈਸ਼ ਮਾਲ ਹੈਗਾ, ਮੰਡੀੋਂ ਸਵੇਰੇ ਹੀ ਪਾਇਆ ਵਾ ਸਾਰੇ ਆ ਰੇੜੀ ਦੇ ਉੱਤੇ। ਆ 3 ਟੋਕਰੇ ਮੰਗਾਏ ਸੀ ਮਸਮੀ ਦੇ, ਅੱਧਾ ਟੋਕਰਾ ਰਹਿ ਗਿਆ ਵਾ। ਆ ਜਾਪਾਨੀ ਫਲ ਦੀਆਂ 7 ਪੇਟੀਆਂ ਸੀ, 5 ਵੇਚ ਗਈਆਂ, 2 ਰਹਿ ਗਈਆਂ ਜਨਾਬ। ਆ ਕੇਲਾ ਮਾਸ਼ਾਅੱਲਾ ਹੈਗਾ ਸੀ ਸਾਡੇ ਕੋਲ ਕੋਈ 80-90 ਦਰਜਨਾਂ, ਆ ਬਸ ਆ 10-12 ਦਰਜਨਾਂ ਰਹਿ ਗਈਆਂ। ਫਰੂਟ ਤੇ ਏਦਾਂ ਹੱਥੋਂ ਹੱਥ ਲੋਕ ਲੈ ਕੇ ਜਾਂਦੇ ਆ ਜੀ, ਮੰਡੀਆਂ ਲਿਆਈ ਦਾ ਹੀ ਤਾਜ਼ਾ ਮਾਲ ਆ। ਇਹ ਬੜੀ ਮਸ਼ਹੂਰ ਰੇੜੀ ਆ ਜੀ ਤੇ ਬਾਬੇ ਲਾਲ ਦੀ। ਸਾਨੂੰ ਨਾ 2-3 ਟਰੱਕ ਚਾਹੀਦੇ ਆ ਕਾਹਦੇ? ਕੇਲੇ ਦੇ। 2-3 ਤਾਂ ਮੈਡਮ ਬਹੁਤ ਸ਼ੌਕ ਨਾਲ ਖਾਂਦੇ ਆ, ਅੱਛਾ ਅੱਛਾ। ਫਿਰ ਉਹਨਾਂ ਦਾ ਮਿਲਣ ਵਰਤਨ ਬਹੁਤ ਜ਼ਿਆਦਾ। ਬਾਬਾ ਜੀ ਹੱਡੀਆਂ ਦੇ ਕਮਜ਼ੋਰ ਮੈਡਮ ਲੱਗਦੇ ਕਿ ਇੰਨਾ ਕੇਲਾ ਖਾਣਾ ਉਹਨਾਂ ਨੂੰ? ਸ਼ੌਕੀਨ ਹੈ ਜਾਂ ਦੰਦ ਨਹੀਂ ਹੈਗੇ ਮੈਡਮ ਦੇ, ਕੋਈ ਵਜ੍ਹਾ ਮੈਡਮ ਨੂੰ ਹੈ? ਮੈਡਮ ਨੂੰ ਤੁਸੀਂ ਐਸੀ ਕੋਈ ਚਲਾਕੀ ਨਹੀਂ ਕਰਨੀ, ਇੱਥੇ ਆਪਣਾ ਫੱਡਾ ਪੈ ਸਕਦਾ। ਬੌਸ, ਜਦੋਂ ਤੁਸੀਂ ਇੱਕੋ ਹੀ ਚੀਜ਼ ਇੰਨੀ ਬੜੀ ਖੜੋਗੇ ਤੇ ਜ਼ਾਹਰ ਹੈ ਕੋਈ ਮਰਜ਼ ਹੀ ਆ ਇਨਸਾਨ ਨੂੰ, ਤੇ ਉਹਨੂੰ ਖਵਾਓਗੇ ਤੁਸੀਂ। ਉਹਨਾਂ ਦੇ ਮਿਲਣ ਵਰਤਨ ਬਹੁਤ ਹੈ, ਤੇ ਉਹ ਸਾਰੇ ਕੇਲੇ ਹੀ ਖਾਂਦੇ ਆ। ਸ਼ੌਕੀਨ ਆ ਨਾ। ਉਹਨਾਂ ਦੀ ਇੱਕ ਤਨਜ਼ੀਮ ਹੈ ਕੇਲਾ ਐਸੋਸੀਏਸ਼ਨ, ਅੱਛਾ ਅੱਛਾ ਅੱਛਾ, ਚਲੋ ਜੀ, ਜੋ ਵੀ ਅਸੀਂ ਤੇ ਵੇਚਣਾ ਹੀ ਭਾਈ, ਤੁਸੀਂ ਲੈਣਾ। ਉਹ ਬੜੀ ਰਹਿਮਦਿਲ ਹੈ ਮੈਡਮ। ਅੱਛਾ, ਉਹ ਕਿਸੇ ਨੂੰ ਚੀਜ਼ ਦੇਣ ਲੱਗਿਆ ਘਬਰਾਉਂਦੇ ਨਹੀਂ। ਸਹੀ ਆ ਵੀ, ਜਿਹਨੇ ਟਰੱਕ ਕੇਲਿਆਂ ਦਾ ਮੰਗਾ ਲਿਆ ਉਹਨੇ 2-3 ਟੋਕਰੇ ਦੇਣ ਲੱਗੇ ਕਿੱਥੋਂ ਬਾਜ਼ ਆਉਣਾ। 2 ਟਰੱਕ ਚਾਹੀਦੇ ਆ। ਅੱਛਾ ਅੱਛਾ,
ਇਹ ਵਾਕਈ ਮੈਡਮ ਨੇ ਕੇਲਿਆਂ ਦੇ ਟਰੱਕ ਕਿਹਾ, ਬਾਅਦ ਚ ਪਤਾ ਲੱਗਿਆ ਉਹਨੇ ਰੇਤ ਬਜਰੀ ਦੇ ਕਿਹਾ। ਅੱਛਾ ਮੈਡਮ ਦੇ ਮਾਮਲੇ 'ਚ ਤੁਸੀਂ ਇਸ ਤਰ੍ਹਾਂ ਹਾਸਾ ਮਜ਼ਾਕ ਨਹੀਂ ਕਰ ਸਕਦੇ। ਸੌਰੀ ਭਾਈ। ਮੈਡਮ ਗੁੱਸੇ 'ਚ ਆ ਜਾਣਗੇ, ਉਹ- ਮੈਨੂੰ ਵੀ ਨੌਕਰੀ ਚੋਂ ਕਰ ਦੇਣਗੇ। ਅੱਛਾ ਅੱਛਾ, ਤੁਸੀਂ ਮੁਲਾਜ਼ਮ ਜੀ ਉਹਨਾਂ ਜੀ ਦੇ? ਮੈਂ ਉਹਨਾਂ ਦਾ ਮੈਨੇਜਰ ਹਾਂ। ਅੱਛਾ ਅੱਛਾ ਅੱਛਾ, ਮੈਨੇਜਰ? ਜੀ ਜੀ, ਬੜੀ ਵੱਡੀ ਉਹਨਾਂ ਦੀ ਫਰਮ ਆ ਜੀ ਜੀ। ਤੇ ਸਾਨੂੰ 2 ਟਰੱਕ ਕੇਲੇ ਦੇ ਚਾਹੀਦੇ ਆ ਅੱਛਾ, ਤੇ 500 ਪੇਟੀ ਚਾਹੀਦੀ ਹੈ ਸੇਬ ਦੀ। ਉਹ ਤੇ ਮਾਲ ਮੰਗਾਉਣਾ ਪਊਗਾ ਜੀ, ਤੁਸੀਂ ਸੈਂਪਲ ਪਸੰਦ ਕਰ ਲਓ, ਜਿੰਨਾ ਹੈਗਾ ਇਹ ਲੈ ਜਾਵੋ ਤੁਸੀਂ। ਬਕਾਇਆ ਅਸੀਂ ਤੁਹਾਨੂੰ ਮੰਡੀਆਂ ਸਾਰਾ ਸਮਾਨ ਮੰਗਾ ਦੇਵਾਂਗੇ, ਤੁਸੀਂ ਟੈਨਸ਼ਨ ਬਿਲਕੁਲ ਨਹੀਂ ਲੈਣੀ। ਬੁਲਾਓ ਮੈਡਮ ਨੂੰ। ਤੇ 20 ਪੇਟੀਆਂ ਅੰਗੂਰਾਂ ਦੀਆਂ, ਕਿੰਨੀਆਂ? ਉਹ ਵਿੱਚ ਮੈਡਮ ਦੇ ਮਿਲਣ ਵਾਲੇ ਉਹ ਇਹ ਵੀ ਪਸੰਦ ਕਰਦੇ ਆ। ਹਾਂਜੀ ਹਾਂਜੀ, ਮੰਗਾ ਦੇਵਾਂਗੇ ਜੀ। ਆ ਤੁਸੀਂ ਆ ਜਿਹੜਾ ਸੈਂਪਲ ਤੌਰ ਤੇ ਲੈ ਜਾਓ, ਜਿਹੜਾ 2-4 ਕਿਲੋ ਪਿਆ ਵਾ। ਬਕਾਇਆ ਜਿੱਦਾਂ ਜਿੱਦਾਂ ਤੁਸੀਂ ਆਈ ਜਾਓਗੇ ਅਸੀਂ ਤੁਹਾਨੂੰ ਇਨਸ਼ਾਅੱਲਾ ਖਾਲੀ ਨਹੀਂ ਮੁੜਨ ਦਾ। ਚਲੋ ਠੀਕ ਹੈ, ਇਹਨਾਂ ਨੂੰ ਪਾਓ ਤੁਸੀਂ ਪੇਟੀਆਂ 'ਚ। ਅੱਛਾ ਉਹ ਕੇਲੇ ਵਾਲੇ ਨੂੰ ਫੋਨ ਕਰ ਦਿਓ 2 ਹਾਂਜੀ, ਟਰੱਕ ਦਾ। ਅੱਛਾ ਅੱਛਾ। ਉਹ ਸੰਤਰਾ ਵੀ ਪਿਆ ਜੀ। ਉਹ ਚਕੋਤਰਾ ਜੀ, ਹਾਂਜੀ। ਉਹ ਮੈਡਮ ਉਹ ਚਕੋਤਰੇ ਨੂੰ ਵੀ ਲਾਈਕ ਕਰਦੇ ਆ। ਅੱਛਾ ਅੱਛਾ, Great ਨਹੀਂ, ਲਾਈਕ ਜੀ। ਕਰਨਾ ਚਾਹੀਦਾ, ਖੂਨ ਪੈਦਾ ਕਰਦਾ ਜੀ। ਤੇ ਤੁਸੀਂ ਸੇਬ ਚੈੱਕ ਕਰਾਓ ਜੀ। ਸੇਬ ਚੈੱਕ ਕਰ ਲਓ ਜੀ, ਇਹ ਵੇਖੋ ਸੇਬ ਬਿਹਤਰੀਨ ਸੇਬ ਹੈਗਾ, ਮਿੱਠਾ। ਇਹ ਗਾਚਾ ਸੇਬ ਨਹੀਂ ਪਾਏ ਨੇ, ਗਾਚਾ ਸੇਬ ਸਿਰਫ ਜੂਸ ਵਾਸਤੇ ਕੱਢਿਆ ਜਾ ਸਕਦਾ, ਜੀ, ਹਾਂਜੀ। ਉਹਦਾ ਜੂਸ ਕੱਢ ਲਈਦਾ। ਕਿੱਡਾ ਟੋਇਆ ਪਾਤਾ, ਬੰਦਾ ਛੋਟੀ ਦੰਦੀ ਵੱਢ ਲਵੇ। ਇਹ ਮੈਂ- ਜਾਨ ਕੱਢ ਲਈ ਸੇਬ ਦੀ ਤੁਸੀਂ। ਇਹ ਚੈੱਕ ਥੋੜਾ ਜਿਹਾ ਕਰੀਦਾ ਹੁੰਦਾ, ਤੁਸੀਂ ਤਾਂ ਉਹਦੇ ਕਲੇਜੇ ਤੱਕ ਦੰਦ ਲੈ ਗਏ ਜੀ। ਮੈਂ ਮੈਡਮ ਦੀ ਲੈਬਾਰਟਰੀ ਆ। ਅੱਛਾ ਮੈਡਮ ਕੋ ਜਿਹੜੀ ਚੀਜ਼ ਜਾਣੀ ਹੈ ਮੈਂ ਪਹਿਲੇ ਚੈੱਕ ਕਰਨੀ ਹੈ। ਇਹ ਹੁਣ ਤੁਸੀਂ ਖਾਦ ਲਈ ਆ ਤੇ ਹੁਣ ਮਤੇ ਚੈੱਕ ਕਿਦਾਂ ਕਰੂਗੀ? ਮੈਂ ਦੱਸਣਾ। ਅੱਛਾ ਅੱਛਾ ਜੀ। ਲੇਕਿਨ ਚੈਕਿੰਗ ਦੇ ਵਿੱਚ ਛੋਟੀ ਜੀ ਦੰਦੀ ਹੁੰਦੀ ਆ, ਤੁਸੀਂ ਤੇ ਅੱਧੇ ਸੇਬ ਦਾ ਕੜਲ ਕੱਢਤਾ ਵਾ। ਛੋਟੀ ਤੁਹਾਡਾ ਦੰਦੀ ਨਾ ਹਾਸੇ ਮਜ਼ਾਕ ਨਾਲ ਮੇਰਾ ਖਿਆਲ ਆ ਤੁਹਾਡਾ ਤਾਲੁਕ ਆ। ਓਏ ਹਾਸਾ ਮਜ਼ਾਕ ਕਿੱਦਾਂ ਜੀ, ਮੇਰੀ ਜਾਨ ਨਿਕਲ ਗਈ ਆ। ਤੁਸੀਂ ਮਤਲਬ 20 ਰੁਪਏ ਦਾ ਸੇਬ ਆ, ਉਹ ਵੇਖੋ ਤੇ 15 ਦਾ ਇੱਕੋ ਦੰਦੀ ਚ ਲਾ ਲਿਆ। ਵਿੱਚੋਂ ਕੇਲਾ ਕੱਚਾ ਕੋਈ ਨਾ ਹੋਵੇ। ਨਹੀਂ ਨਹੀਂ, ਕੱਚੀ ਭਲੀ ਆਈ ਨਹੀਂ, ਪੂਰਾ ਤਿਆਰ ਕੇਲਾ ਭਾਜੀ। ਮੈਡਮ ਗੁੱਸੇ 'ਚ ਆ ਕੇ ਮੈਨੂੰ ਜੌਬ ਤੋਂ ਕਰ ਦੇਣਗੇ, ਮੇਰੇ ਬੱਚਿਆਂ ਦਾ ਰਿਜ਼ਕ ਮਰ ਜਾਏਗਾ ਤੁਹਾਡੇ ਕੇਲਿਆਂ ਦੀ ਵਜ੍ਹਾ ਤੋਂ। ਹਾਂਜੀ, ਨਹੀਂ ਨਹੀਂ ਜੀ, ਇਦਾਂ ਨਹੀਂ ਹੋਏਗਾ। ਅਸੀਂ ਸਾਨੂੰ ਪਤਾ ਹੁੰਦਾ ਮੁਲਾਜ਼ਮ ਜਿਹੜਾ ਮੁਲਾਜ਼ਮ ਹੀ ਹੁੰਦਾ ਵਾ। ਅੱਛਾ, ਤੁਹਾਨੂੰ ਮੈਡਮ ਚੀਜ਼ ਖਾਣ ਨੂੰ ਦਿੰਦੇ ਆ, ਜੇ ਤੁਸੀਂ ਇਹਦਾ ਰੇਟ ਮਕਾਉਂਦੇ ਆਪਣਾ ਉਹ ਜਿਹੜੀ ਸੈੱਟ ਕਰ ਲੈਂਦੇ ਹੋ? ਮੈਡਮ ਦਾ ਹੁਕਮ ਚੱਲਦਾ। ਅੱਛਾ, ਤੇ ਤੁਹਾਡਾ ਮੂੰਹ? ਉਹ ਜਿਵੇਂ ਮੈਡਮ ਨੇ ਕਹਿਣਾ ਹੂੰ। ਉਹ ਪੂਰਾ ਸਾਡਾ ਜਿੰਨਾ ਵੀ ਹੈ ਨਾ ਫੈਮਿਲੀ ਦਾ ਖਾਤਾ, ਹਾਂਜੀ ਹਾਂਜੀ। ਉਹ ਮੈਡਮ ਦੇ ਹੱਥ ਵਾਸੀ ਉਹ ਹੈ। ਇੱਕ ਹੱਥ ਵਾਸੀ ਹੋਵੇ ਤਾਂ ਹੀ ਘਰ ਚੱਲਦਾ ਜੀ। ਹੱਥੋਂ ਹੱਥੀ ਹੋਵੇ ਤੇ ਹੱਥੋਂ ਹੱਥੀ ਘਰ ਬਰਬਾਦ ਹੀ ਹੁੰਦਾ ਵਾ। ਆ ਵੇਖ ਨਾ, ਹੁਣ ਮਾਂ ਪਿਓ ਨੇ ਦੁਆ ਮੰਗੀ ਹੋਣੀ ਆ, ਮਾਂ ਨੇ ਮੰਗੀ ਹੋਣੀ ਆ, ਚਿੱਟਾ ਹੋਵੇ, ਪਿਓ ਨੇ ਕਿਹਾ ਹੋਣਾ ਸਾਂਵਲਾ ਹੋਵੇ, ਉਹ ਵਿੱਚ ਹੀ ਸਾਰਾ ਕੁਝ ਰਹਿ ਗਿਆ। ਨਾ ਉਹਨਾਂ ਦੀਆਂ ਦੁਆਵਾਂ ਦਾ ਅਸਰ ਹੋਇਆ, ਨਾ ਤੁਹਾਡੇ ਆਉਣ ਦਾ ਅਸਰ ਹੋਇਆ। ਉਹ ਦਰਮਿਆਨਾ ਜਿਹਾ ਕੰਮ ਹੋ ਗਿਆ। ਇਹ ਗੁਫ਼ਤਗੂ ਤੁਸੀਂ ਮੈਡਮ ਦੇ ਸਾਹਮਣੇ ਨਹੀਂ ਕਰਨੀ। ਮੈਡਮ ਗੁੱਸੇ 'ਚ ਆ ਕੇ ਉਹ ਕਾਲ ਕਰਕੇ ਤੁਹਾਨੂੰ ਕਾਣ ਬੱਚਾ ਕੋਲੂ ਕਰ ਦੇਗੀ। ਨਹੀਂ ਨਹੀਂ ਜੀ, ਅਸੀਂ ਉਹ ਲੇਡੀਜ਼ ਆ ਜੀ, ਅਸੀਂ ਉਹਨਾਂ ਦਾ ਇਹਤਰਾਮ ਕਰਨਾ। ਤੁਹਾਨੂੰ ਕਿਹੜੀ ਲੋੜ ਆ ਭਾਜੀ? ਇਹ ਪੂਰੇ ਟਰੱਕ 'ਚ ਕਿੰਨੀਆਂ ਦਰਜਨਾਂ ਹੁੰਦੀਆਂ? ਇਹ ਲੁੰਗਰ ਹੀ ਹੁੰਦੇ ਆ ਜੀ, ਤੇ ਉਹ ਤਰਤੀਬ ਕੋਈ ਨਹੀਂ ਹੁੰਦੀ। ਉਹ ਹੁੰਦਾ ਵਾ ਇਹ ਆ ਗਿਆ ਭਰ ਦੇਣਾ ਵੀ ਮਾਲ ਇੱਥੋਂ ਤੱਕ ਪਾਉਣਾ ਵਾ। 2 ਮਸਦੇ ਜਾਣੇ, 3 ਮਸਦੇ ਦਰਜਨਾਂ, ਉਹ ਤੇ ਪਤਾ ਨਹੀਂ ਕਿੰਨੀਆਂ। ਮਸਲਾ ਪਤਾ ਕੀ ਹੈ? ਹਾਂਜੀ ਮੈਡਮ ਦਾ ਜਿਹੜਾ ਮਿਲਣ ਵਰਤਣਾ ਨਾ, ਹਾਂਜੀ ਹਾਂਜੀ। ਇੱਕ ਵੀ ਖਾਲੀ ਹੱਥ ਗਿਆ ਤੇ ਉਹ ਸਾਰਾ ਸਰਕਟ ਖਰਾਬ ਹੋ ਜਾਏਗਾ। ਉਹ ਤੁਸੀਂ ਫਿਕਰ ਹੀ ਨਾ ਕਰੋ ਜੀ, ਅਸੀਂ ਫਰੂਟ ਵਿੱਚੋਂ ਘਟਣ ਹੀ ਨਹੀਂ ਦੇਣਾ। ਤੁਸੀਂ ਮੈਡਮ ਨੂੰ ਬੁਲਾਓ ਜ਼ਰਾ। ਹਾਂਜੀ ਮੈਡਮ ਉਹ ਤਾਂ ਗੱਡੀ 'ਚ ਆ। ਹਾਂਜੀ, ਬੁਲਾਓ ਤੇ ਜ਼ਰਾ। ਤੁਸੀਂ ਕੇਲਾ ਚੈੱਕ ਕਰਾ ਦਿਓ, ਮੈਂ ਪਹਿਲੇ ਮੈਡਮ ਨੂੰ ਦਿਖਾ ਆਵਾਂ। ਨਹੀਂ ਤੇ ਇੱਥੇ ਸਾਰੇ ਵੇਖ ਲਵੇ, ਹੁਣ ਪਤਾ ਨਹੀਂ ਉਹਨੂੰ ਕਿਹੜਾ ਪਸੰਦ ਆ, ਅਸੀਂ ਦੂਜਾ ਤੋੜ ਕੇ ਦੇ ਦਈਏ ਕੇਲਾ, ਫੇਰ ਵਾਪਸ ਆ ਜਾਵੇ। ਉਹ ਇਕੱਲੇ ਦਾ ਫੇਰ ਦਿਲ ਨਹੀਂ ਲੱਗਣਾ ਇਹਨਾਂ 'ਚ। ਮੈਂ ਕਹਿ ਰਿਹਾ ਤੁਸੀਂ ਗਰੀਬ ਲੋਕ ਹੋ, ਚਲੋ ਤੁਹਾਡਾ ਕੁਝ ਬਣ ਜਾਏ। ਅੱਛਾ ਮੈਡਮ ਇੱਥੇ ਆਣਗੇ, ਹਾਂਜੀ। ਉਹਨਾਂ ਦਾ ਜ਼ਿਹਨ ਜਾਏਗਾ ਕਿ ਯਾਰ ਕਿਹੜੇ ਗਰੀਬਾਂ ਦੀ ਦੁਕਾਨ ਤੇ ਤੁਸੀਂ ਲੈ ਆਂਦਾ। ਉਹ ਨਹੀਂ ਨਹੀਂ ਭਾਈ ਨੂੰ ਉਹਨਾਂ ਨੂੰ ਆਹ ਸਾਈਡ ਦਿਖਾਇਓ ਨਾ, ਤੁਸੀਂ ਗਰੀਬਾਂ ਵਾਲੀ ਦੁਕਾਨ ਕਿਹੜੀ? ਇੱਧਰ ਕਿਹੜੇ ਸਾਡੇ ਕੱਪੜੇ ਪਾਟੇ ਆ ਜਨਾਬ, ਮਾਸ਼ਾਅੱਲਾ ਚੰਗੀ ਭਲੀ ਸੇਲ ਆ ਸਾਡੀ। ਤੁਸੀਂ ਕੇਲਾ ਦਿਖਾ ਦਿਓ। ਇਹ ਤੁਸੀਂ ਕੇਲਾ ਮੈਡਮ ਨੂੰ ਦਿਖਾਵੋ, ਤੇ ਐਡਾ ਹੀ ਦਿਖਾਉਣਾ ਕਿਤੇ ਪਰਸ 'ਚ ਨਾ ਪਾ ਲਵੋ, ਮਿਹਰਬਾਨੀ ਆ। ਪਤਾ ਕੀ ਐਦਾਂ ਫਰੂਟ ਜਿਹੜਾ ਨਾ, ਇਹ ਹੁਣ ਜਿਹੜੀ 10 ਪਏ ਆ, 2 ਤੁਹਾਨੂੰ ਦਿੱਤੇ, ਵਿੱਚੋਂ ਸਾਡੀ ਦਰਜਨ ਖਰਾਬ ਹੋ ਜਾਣੀ ਹੈ। ਦਰਜਨ ਤੁਹਾਡੀ ਸਹੀ ਹੈ, ਹਾਂਜੀ ਮੂੰਹ ਮੱਥੇ ਲੱਗਦੀ ਹੈ। ਹਾਂਜੀ, ਆ ਮੂੰਹ ਮੱਥੇ ਲੱਗਣ ਦੇ ਹੀ ਆ ਇਹਨੂੰ, ਭਾਵੇਂ ਤੁਸੀਂ ਮਤਲਬ ਕਿਸੇ ਦੇ ਮੱਥੇ ਲਾ ਦਵੋ, ਹੱਥ 'ਚ ਫੜੇ ਤੁਸੀਂ ਦਰਜਨ ਦੀ ਗੱਲ ਕਰਦੇ ਹੋ, ਜਿਵੇਂ ਅਸੀਂ ਦਰਜੀ ਤੋਂ ਦਰਜਨ। ਦਰਜਨ 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 10 ਕੇ ਲਿਓ ਤੇ 2 ਆ ਦਰਜਨ। ਮੈਂ ਮੈਡਮ ਨੂੰ ਦਿਖਾ ਕੇ ਆਇਆ। ਹਾਂਜੀ ਜਲਦੀ ਦਿਖਾਓ।
ਵੀ ਕੈਸੀ ਮੈਡਮ ਆ ਵੀ ਬੰਦਾ ਪੁੱਛੇ ਆ ਬਾਹਰ ਆ ਕੇ ਫਰੂਟ ਲੈ ਜਿੱਦਾਂ ਗਾਹਕ ਲੈਂਦੇ ਆ ਵੀ ਉੱਥੇ ਮੈਡਮ ਨੂੰ ਦਿਖਾਉਣ ਚਲਾ ਗਿਆ ਉਹਨੇ ਜ਼ਿੰਦਗੀ 'ਚ ਕੇਲਾ ਹੀ ਨਹੀਂ ਵੇਖਿਆ ਜਾਂ ਫਿਰ ਇਕੱਠੇ ਜੁੜੇ ਨਹੀਂ ਵੇਖੇ ਇੱਕ ਵਜ੍ਹਾ ਵਾ ਵੀ ਇਹ ਕਿਹੜੀ ਐਸੀ ਗੱਲ ਆ ਇਹ ਦੇਖੋ ਨਹੀਂ ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਕੇਲੇ ਸਹੀ ਦੇਣਾ ਮੈਡਮ ਨੂੰ ਪਸੰਦ ਨਹੀਂ ਆ ਵੇਖੋ ਓਹੋ ਭਾਈ ਜੀ ਅਸੀਂ ਦੂਜੇ ਦੇਣੇ ਤੇ ਵੈਸੇ ਸੈਂਪਲ ਦਿੱਤਾ ਤੁਹਾਨੂੰ ਦੂਜੇ ਦੇਣੇ ਸੈਂਪਲ ਅੱਛਾ ਦੇਈਦਾ ਜਿਵੇਂ ਤੇਰੇ ਮਾਪਿਓ ਨੇ ਸੈਂਪਲ ਅੱਛਾ ਨਹੀਂ ਦਿੱਤਾ ਮਹੱਲੇ 'ਚ ਬੁਰੇ ਮੂੰਹ ਤੁਸੀਂ ਪੈ ਗਏ ਤੁਹਾਡਾ ਮਾਪਿਓ ਪੈ ਗਿਆ ਇਹ ਮੈਡਮ ਵਾਲਾ ਕੰਮ ਆ ਅਸੀਂ ਕੋਈ ਬੁੱਧੂ ਨਹੀਂ ਹੋ ਪਾਗਲ ਨਹੀਂ ਬਣਾਈਦਾ ਸਾਰਿਆਂ ਨੂੰ ਮੈਂ ਤੁਹਾਨੂੰ ਪਹਿਲੇ ਕਿਹਾ ਮੈਂ ਕਿਹਾ ਮੈਡਮ ਦਾ ਜ਼ਰਾ ਜਿੰਨਾ ਵੀ ਗਲੇ ਫਿਰ ਦੂਰ ਹੋਇਆ ਮੈਂ ਨੌਕਰੀ ਤੋਂ ਗਿਆ ਉਹ ਭਾਈ ਕੇਲੇ ਦੂਜੇ ਦਿਖਾ ਦੇਣਾ ਤੂੰ ਕੇਲੇ ਪਤਾ ਨਹੀਂ ਫੇਰਵੇਂ ਕਰਕੇ ਦਿਖਾਏ ਤੂੰ ਇਧਰੋਂ ਦਿਖਾ ਦਿੰਦਾ ਤੂੰ ਲਾਜ਼ਮੀ ਜੇ ਆਪਣੇ ਵਾਲੀ ਸਾਈਡ ਦਿਖਾਉਣੀ ਇਹਨਾਂ ਉਹ ਨੂੰ ਪਾਗਲ ਆ ਅੱਧਾ ਛੇੜ ਤੇ ਤੇਰਾ ਉਹ ਪਾਗਲ ਆ ਉਹ ਪੂਰਾ ਨੈਟਵਰਕ ਚਲਾ ਰਹੇ ਆ ਉਹ ਪਾਗਲ ਆ ਅੱਛਾ ਚਲੋ ਲਿਆਓ ਉਹਨਾਂ ਨੂੰ ਦੂਜੇ ਕੇਲੇ ਦੇ ਦਿੰਨੇ ਆ ਭਾਪ ਖਾ ਲਾਂਗੇ ਮੈਡਮ ਵਾਸਤੇ ਬਹਿਣ ਵਾਸਤੇ ਕੋਈ ਕੁਰਸੀ ਹੈ ਹਾਂਜੀ ਹਾਂਜੀ ਇਹ ਭਾਈ ਓਏ ਟੁੱਟੀ ਆ ਯਾਰ ਮੈਡਮ ਖੇਜੀ ਨਾ ਜਾਣ ਉਹ ਨਹੀਂ ਨਹੀਂ ਭਾਈ ਨਹੀਂ ਖਾਈਦੇ ਕੋਈ ਗੱਲ ਨਹੀਂ ਉਹ ਬੈਕ ਸਾਈਡ ਤੋਂ ਟੁੱਟੀ ਉਧਰ ਕੰਡ ਹੋ ਜਾਣੀ ਮੈਡਮ ਦੀ ਬੁਲਾਓ ਜੀ ਮੈਡਮ ਨੂੰ ਜਮੀਲ ਮੈਡਮ ਨੂੰ ਲਾਇਆ ਯਾਰ ਮੈਡਮ ਨੂੰ ਬਿਠਾਓ ਜੀ ਭਾਈ ਨਾ ਹਾਂਜੀ ਹਾਂਜੀ ਮੈਡਮ ਨਾਲ ਕਰ ਲਓ ਗੱਲ ਉਹ ਭਾਈ ਇਹਨੂੰ ਥੱਲੇ ਲਾਇਆ ਕੌਣ ਮੈਡਮ ਆ ਕਿਹੜੀ ਆ ਜਿਹਦੇ ਵਾਸਤੇ ਤੂੰ ਕੇਲੇ ਆ ਸੰਤਰੇ ਆ ਜਾਪਾਨੀ ਫਲ ਅੰਗੂਰ ਇਹਦੇ ਵਾਸਤੇ ਪੁੱਛ ਰਿਹਾ ਮੈਡਮ ਸ਼ਗੁੰਤਲਾ ਉਹ ਕਿਹੜੇ ਖਾਨਦਾਨ ਦਾ ਆ ਭਾਈ ਤੂੰ ਓਏ ਆ ਇਨਸਾਨਾਂ ਨੂੰ ਸਾਰਾ ਫਰੂਟ ਖਵਾਈਦਾ ਵਾ ਉਹਨਾਂ ਕੋਲੋਂ ਨਹੀਂ ਖਾਧਾ ਜਾਂਦਾ ਏਡਾ ਮਹਿੰਗਾ ਤੂੰ ਇਹਨੂੰ ਬਾਂਦਰੀ ਨੂੰ ਖਵਾਉਂਦੇ ਆ ਵਾ ਉਹ ਵੀ ਕਦੀ ਇਨਸਾਨ ਸੀ ਓਏ ਉਹ ਜਦੋਂ ਇਨਸਾਨ ਸੀ ਉਦੋਂ ਖਾ ਲੈਂਦੀ ਆਪਣੇ ਮੁਕੱਦਰਾਂ ਦਾ ਹੁਣ ਤੂੰ ਲੈ ਕੇ ਦੇਂਦੇ ਮੈਡਮ ਨੂੰ ਪੁੱਛੋ ਉਹ ਕਿਹੜੀ ਮੈਡਮ ਉਹ ਭਾਈ ਇਹਨੂੰ ਪਰੇ ਰੱਖ ਓਏ ਉਹ ਭਾਈ ਇਹਨਾਂ ਨੂੰ ਨਹੀਂ ਵੇਚਦੇ ਜਾਨਵਰਾਂ ਵਾਲਾ ਗੁੱਸੇ ਹੋ ਗਈ ਨਾ ਗੁੱਸੇ ਹੋ ਗਈ ਮੇਰਾ ਤਾਂ ਹੁਣ ਕੰਮ ਖਰਾਬ ਹੋ ਗਿਆ ਉਹ ਗੁੱਸੇ ਚ ਉਹਨੇ ਕਿਹੜਾ ਗੰਨ ਕੱਢ ਲਈ ਆ ਮੈਂ ਤੇਰੇ ਮੈਡਮ ਨੂੰ ਪੁੱਛੋ ਉਹ ਬੰਦਾ ਉਹ ਇਹਨੂੰ ਕੀ ਕਿਹਾ ਇਹ ਤਾਂ ਮੈਨੂੰ ਪੈਣ ਦੇ ਹੀ ਆ ਇਹ ਉਹ ਦੋ ਕੇਲਿਆਂ ਦੀ ਵਜ੍ਹਾ ਤੋਂ ਨਹੀਂ ਪੈਣ ਦੇ ਹਾਂਜੀ ਉਹ ਤੇਰੀ ਮੱਤ ਵੱਜ ਗਈ ਆ ਯਾਰ ਉਹ ਭਾਈ ਮੈਡਮ ਇਹਨਾਂ ਹਿਸਾਬ ਕਰ ਲੱਗ ਪਈ ਮੈਂ ਉਹ ਭਾਈ ਇਹਨੂੰ ਲੈ ਕੇ ਜਾ ਕਿਹੜੀ ਮੈਡਮ ਦੂਜੀ ਲੈ ਗਿਆ ਔਰਤ ਲੈ ਮੇਰੀ ਤਾਂ ਨੌਕਰੀ ਲੱਗੇ ਨਾ ਫਟੇ ਉਹ ਤੂੰ ਓਏ ਇੱਕ ਮਿੰਟ ਓਏ ਮੈਨੂੰ ਵੀ ਗੁੱਸੇ ਕਰਾਤਾ ਉਹ ਮੈਨੂੰ ਵੀ ਖਿੱਚਦੀ ਆ ਉਹ ਤੈਨੂੰ ਖਿੱਚਦੀ ਨਹੀਂ ਮੇਰੇ ਬੱਚਾ ਦਾ ਰਿਜ਼ਕ ਦਾ ਤੂੰ ਕਰ ਲਾ ਉਹ ਤੈਨੂੰ ਕੀ ਆਪਣਾ ਜੀ ਸਮਝਣ ਦਈ ਆ ਉਹ ਖਿੱਚਦੀ ਨਹੀਂ ਭਾਈ ਮੈਡਮ ਇਹਨੂੰ ਪੁੱਛ ਉਹ ਨਹੀਂ ਮੈਡਮ ਮੈਂ ਓਹੋ ਉਹ ਭਾਈ ਉਹ ਗੱਲ ਸੁਣ ਮੇਰੀ ਓਏ ਉਹ ਕਿਹੜੀ ਮੈਡਮ ਉਹਦੇ ਵਾਸਤੇ ਫਰੂਟ ਉਹ 1.5 ਘੰਟਾ ਮੇਰਾ ਇਸ ਵਾਸਤੇ ਜ਼ਲੀਲ ਕੀਤਾ ਤੂੰ ਮੇਰੇ ਬੱਚਾ ਦਾ ਰਿਜ਼ਕ ਦਾ ਤੂੰ ਕਰ ਨਿਕਲਿਆ ਓਏ ਤੇਰੇ ਬੱਚਿਆਂ ਦਾ ਰਿਜ਼ਕ ਇਹ ਕੀ ਤੇਰੇ ਵਾਸਤੇ ਸ਼ਿਕਾਰ ਕਰਕੇ ਲਿਆਂਦੀ ਆ ਮੈਡਮ ਗੁੱਸੇ ਹੋ ਗਈ ਸਾਡਾ ਪੂਰਾ ਘਰ ਖਰਾਬ ਹੋ ਜਾਣਾ ਉਹ ਘਰ ਕਿਤੇ ਖਰਾਬ ਹੋ ਜਾਣਾ ਭਾਈ ਕੀ ਹੋ ਗਿਆ ਇਹਨੂੰ ਲੈ ਕੇ ਜਾ ਇੱਥੋਂ ਮੇਰੇ ਦੂਜੇ ਗਾਹਕ ਵੀ ਨਾ ਖਰਾਬ ਕਰੀ ਐਡੀ ਮਸ਼ਹੂਰ ਰੇੜੀ ਆ ਮੈਡਮ ਮੈਨੂੰ ਪੁੱਛ ਉਹ ਕੀ ਤੁਸੀਂ ਵੀ ਇਹਦੀ ਮੁਲਾਜ਼ਮ ਜੇ ਹਾਂਜੀ ਤੇਰਾ ਭਲਾ ਹੋ ਜੇ ਓਏ ਇਹਦਾ ਮਤਲਬ ਜਦੋਂ ਇਹਨਾਂ ਨੂੰ ਸਜ਼ਾ ਹੋਈ ਆ ਤੁਸੀਂ ਕਿਤੇ ਨੇੜੇ ਤੇੜੇ ਹੀ ਸੀਗੇ ਉਹ ਦੇਖ ਹੁਣ ਆ ਸਭ ਗੁੱਸੇ 'ਚ ਖੜੀ ਆ ਮੈਡਮ ਦਾ ਤਾਜ਼ਾ ਹੀ ਫਿਸ਼ਲ ਕਰਾਇਆ ਹੈ ਤੁਸੀਂ ਬੱਲੇ ਬੱਲੇ ਬਈ ਇਹ ਸ਼ਾਦੀशुदा ਵਾ ਹਾਂਜੀ ਹੈ 4 ਬੱਚੇ ਸੀ ਇਹਦੇ ਅੱਛਾ 3 ਦੌੜ ਗਏ ਅੱਛਾ ਇੱਕ ਨੇ ਫਰੂਟ ਲਾ ਲਿਆ ਉਹ ਕਿਤੇ ਅੱਗੇ ਰੇੜੀ ਹੋਣੀ ਹੈ ਭਾਈ ਇੱਥੇ ਤਾਂ ਮੈਂ ਲਾਇਆ ਫਰੂਟ ਮੈਡਮ ਫਰੂਟ ਪਸੰਦ ਆਇਆ ਨਹੀਂ ਉਹ ਭਾਈ ਤੁਸੀਂ ਆਹ ਕੇਲੇ ਮੈਡਮ? ਦਿਖਾਵੋ ਕੇਲੇ ਪਸੰਦ ਆ ਆ ਮੈਡਮ ਆਹ ਕੇਲੇ ਪਸੰਦ ਵੇਖੋ ਮੈਡਮ ਤੁਸੀਂ ਕੇਲੇ ਪਸੰਦ ਆ ਨਹੀਂ ਉਹ ਇਹਨੂੰ ਤੇਰੇ ਮੂੰਹੋਂ ਨਹੀਂ ਪਸੰਦ ਮੈਂ ਪੁੱਛ ਲਵਾਂ ਇਹ ਮੈਡਮ ਇਹ ਪਸੰਦ ਆ ਤੁਹਾਨੂੰ ਕੇਲੇ ਆ ਕੇਲੇ ਓਏ ਨਾ ਮੈਂ ਗੁੱਸੇ 'ਚ ਆ। ਉਹ ਗੁੱਸੇ 'ਚ ਕਿੱਦਾਂ ਹੋ ਗਈ 2 ਕੇਲੇ ਵੇਖ ਕੇ ਗੁੱਸੇ 'ਚ ਹੋ ਗਈ ਇੱਥੇ ਸਾਡੇ ਕੋਲ ਉਂਗਲਾਂ ਦਾ ਢੇਰ ਲੱਗਾ ਵਾ ਇਹ ਕਿੱਦਾਂ 2 ਵੇਖ ਕੇ ਗੁੱਸੇ 'ਚ ਹੋ ਗਈ ਮੈਂ ਤੇਰੇ ਨਾਲ ਪਹਿਲਾਂ ਬਹਿਸ ਕੀਤੀ ਆ ਤੂੰ ਮੇਰੇ ਬੱਚਿਆਂ ਦਾ ਰਿਜ਼ਕ ਦਾ ਕਾਤਲ ਬਣ ਗਿਆ ਮੈਡਮ ਗੁੱਸੇ 'ਚ ਆ ਗਈ
ਸਾਡਾ ਰਿਸਕ ਬਰਬਾਦ ਹੋ ਗਿਆ, ਮੈਨੂੰ ਜੌਬ ਤੋਂ ਕਰ ਦੇਣਾ। ਉਹ ਕਿਹੜਾ ਜੋਬ ਤੋਂ ਤੂੰ ਇਹਦੇ ਵਾਸਤੇ ਜੰਗਲ ਚੋਂ ਬਾਲਣ ਲੈ ਕੇ ਆਉਂਦਾ ਸੀ? ਕਾਦੀ ਜੋਬ ਤੇਰੀ ਖਰਾਬ ਹੋ ਜਾਣੀ ਭਾਈ? ਉਹ ਇੰਨਾ ਫਰੂਟ ਲੱਗਾ, ਉਹਨੂੰ ਜਿਹੜਾ ਮਰਜ਼ੀ ਪਾ ਦੇ, ਉਹਨੇ ਕਿਹੜਾ ਤੈਨੂੰ ਕੁਝ ਕਹਿਣਾ ਵਾ? ਅਜੀਬ ਗੱਲ ਆ ਯਾਰ। ਮੈਡਮ ਹੁਣ ਕੇਲੇ ਲੈਣੇ ਆ? ਨਹੀਂ ਗਿਆ ਮੈਂ ਨੌਕਰੀਓਂ ਗਿਆ। ਅੰਗੂਰ ਪੁੱਛ ਲਾ। ਮੈਂ ਗਿਆ ਅੰਗੂਰ ਪੁੱਛ ਲਾ, ਰੋ ਨਾ। ਮੈਂ ਪਹਿਲਾਂ ਗਿਆ, ਮੈਂ ਕਿਹਾ ਮੈਡਮ ਗੁੱਸੇ ਜਾ ਗਈ, ਮੈਨੂੰ ਘਰੋਂ ਕੱਢ ਦੇਣਾ। ਅੰਗੂਰ ਪੁੱਛ ਲਾ, ਅੰਗੂਰ ਪੁੱਛ ਲਾ। ਮੈਡਮ ਅੰਗੂਰ ਉਹਨੇ ਤੈਨੂੰ ਮਾਰਨਾ, ਮਾਰਨਾ ਉਹਨੇ ਤੈਨੂੰ। ਮੈਨੂੰ ਬਣਾ ਮੈਡਮ ਗੁੱਸੇ ਦਾ। ਉਹ ਇਹਨੂੰ ਹੋਰ ਰਿਹਾ ਪੁੱਛ ਲਾ ਕੋਈ। ਮੈਡਮ ਜ਼ਬਾਨੀ ਬਾਲ ਨਹੀਂ ਉਹ ਤੂੰ ਭਾਈ ਫੇ ਫਰੂਟ ਰਹਿੰਦੇ ਇਸ ਤੇ ਫੁੱਲੀਆਂ ਦਾ ਬੋਰਾ ਲੈ ਤੇ ਨਿਕਲ ਇਥੋਂ। ਇਹ ਫਰੂਟ ਖਾਣ ਵਾਲੇ ਨਹੀਂ ਲੋਕ। ਮੈਡਮ ਚਕੋਤਰਾ ਨਹੀਂ, ਚਕੋਤਰਾ ਵੀ ਨਹੀਂ, ਮੇਰੀ ਗਈ ਨੌਕਰੀ ਹੈ, ਮੇਰੀ ਨੌਕਰੀ ਗਈ। ਉਹ ਜਿੰਨ ਦਾ ਪੋਤਰਾ, ਉਹਨੇ ਨਹੀਂ ਖਾਣਾ ਚਕੋਤਰਾ। ਮੈਡਮ ਮਸੰਮੀ ਨਹੀਂ, ਗਈ ਨੌਕਰੀ। ਉਹ ਕਲੈਣੀਆਂ ਤੂੰ ਪੁੱਛਦਾ ਹੀ ਪਤਾ ਨਹੀਂ ਕਿੱਦਾਂ ਵਾ। ਆ ਮੈਂ ਪੁੱਛਦਾ ਮੈਡਮ ਜੀ ਕੇਲਾ ਖਾਓਗੇ? ਲੈ ਉਹ ਤੇ ਸਾਰੇ ਲੈਣ ਨੂੰ ਫਿਰਦੀ ਆ। ਉਹਨੇ ਤੈਨੂੰ ਹੱਥੀ ਪੈਣਾ ਹੈ, ਤੈਨੂੰ ਗਿਰੇ ਵਾਲੋਂ ਪੜਨਾ। ਉਹ ਮੂੰਹ ਸਵਾਰਨ ਦਈ, ਉਹਨੂੰ ਖੁਸ਼ਬੂ ਆਉਂਦੀ ਕੇਲਿਆਂ ਦੀ। ਨਹੀਂ ਉਹ ਤੇਰਾ ਭਲਾ ਪੈ ਜੇ। ਹੁਣ ਗੁੱਸੇ 'ਚ ਮੈਨੂੰ ਵੀ ਮਾਰਨਾ। ਅੱਛਾ ਗੱਲ ਸੁਣ, ਉਹ ਬੱਲੇ ਮੈਡਮ ਇਹਦੇ ਨਹੀਂ, ਉਹਦੇ ਹੁਣ ਮੈਡਮ ਦਾ ਗੁੱਸਾ ਤੂੰ ਆਪ ਦੇਖ ਲਾ। ਇਹ ਬਿਲੀਅਰਡ ਖੇਡਣ ਚੱਲੀ ਹੈ, ਸਟਿਕ ਫੜ ਲਈ ਇਹਨੇ। ਇਹ ਭਾਈ ਇਹ ਤੁਹਾਡੀ ਖਾਨਦਾਨੀ ਮੈਡਮ ਆ? ਜਮੀਲ ਮੈਡਮ ਨੂੰ ਗੱਡੀ 'ਚ ਲਾ ਜਾ। ਹੈ, ਇਹਨੂੰ ਕਹ, ਉਹਨੂੰ ਕਹ ਆਸਫ ਵੇਲੇ ਪਰੇਸ਼ਾਨ ਆ। ਕਿਹੜਾ ਆਸਫ? ਸਿੱਧਾ ਹੋ ਰੇੜੀ ਤੇ ਕਲਿਆਣ ਨਾ ਪਾ, ਹੋਰ ਗੱਲ ਤਾਂ ਨਹੀਂ। ਮੈਡਮ ਮੈਨੂੰ ਮਾਫ ਕਰ ਦੇ। ਲੈ ਜਾ ਫਰੂਟ ਮੇਰੇ ਕੋਲੋਂ। ਮੈਡਮ ਮੈਨੂੰ ਮਾਫ ਕਰ ਦੇ। ਉਹ ਫਰੂਟ ਤੂੰ ਲੈ ਜਾ ਭਾਈ।